ਯਾਕੂਬ ਦਾ ਆਮ ਖਤ, ਉਹਦਾ ਅਧਿਆਇ 2, ਉਹਦੀ ਪਹਿਲੀ ਪੰਕਤੀ ਤੋਂ ਲੈ ਕੇ 13ਵੀਂ ਪੰਕਤੀ ਤੱਕ। ਤਰਫਦਾਰੀ ਦੇ ਖਿਲਾਫ ਇੰਤਬਾਹ। ਮੇਰੇ ਭਰਾਓ, ਸਾਡੇ ਜਲਾਲੀ ਖੁਦਾਵੰਦ ਯਿਸੂ ਮਸੀਹ ਦਾ ਈਮਾਨ ਤੁਹਾਡੇ ਵਿੱਚ ਰਹੀ ਨਾਲ ਨਾ ਹੋਏ, ਕਿਉਂ ਜੋ ਜੇ ਇੱਕ ਬੰਦਾ ਤੇ ਸੋਨੇ ਦੀ ਛਾਪ ਤੇ ਚੰਗੇ ਕੱਪੜੇ ਪਾ ਕੇ ਤੁਹਾਡੀ ਜਮਾਤ ਵਿੱਚ ਆਵੇ ਤੇ ਇੱਕ ਗਰੀਬ ਬੰਦਾ ਮੈਲੇ ਮੈਲੇ ਕੱਪੜੇ ਪਾ ਕੇ ਆਵੇ, ਤੇ ਤੁਸੀਂ ਉਸ ਚੰਗੇ ਕੱਪੜੇ ਵਾਲੇ ਦੀ ਰਾਈ ਕਰੋ ਤੇ ਆਖੋ ਭਾਈ ਤੂੰ ਇੱਥੇ ਚੰਗੀ ਥਾਂ ਬਹਿ ਜਾ, ਤੇ ਉਸ ਗਰੀਬ ਬੰਦੇ ਨੂੰ ਆਖੋ ਭਾਈ ਤੂੰ ਇੱਥੇ ਖਲੋਤਾ ਰਹੋ ਜਾਂ ਮੇਰੇ ਪੈਰਾਂ ਕੋਲ ਬਹਿ ਜਾ, ਤੇ ਤੁਸਾਂ ਆਪੋ ਵਿੱਚ ਰਾਈ ਨਾ ਕੀਤੀ ਤੇ ਭੈੜੀ ਨੀਅਤ ਵਾਲੇ ਮੁਨਸਿਫ ਨਾ ਬਣੇ। ਮੇਰੇ ਪਿਆਰੇ ਭਰਾਓ ਸੁਣੋ, ਖੁਦਾ ਇਸ ਜਹਾਨ ਦੀਆਂ ਗਰੀਬਾਂ ਨੂੰ ਈਮਾਨ ਵਿੱਚ ਦੌਲਤਮੰਦ ਹੋਣ ਲਈ ਨਹੀਂ ਚੁਣਿਆ ਤੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਬਾਦਸ਼ਾਹੀ ਦਾ ਵਾਰਿਸ ਹੋਣ ਦਾ ਵਾਅਦਾ ਨਹੀਂ ਕੀਤਾ, ਪਰ ਤੁਸਾਂ ਗਰੀਬ ਬੰਦੇ ਦੀ ਬੇਇੱਜ਼ਤੀ ਕੀਤੀ। ਦੌਲਤਮੰਦ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ ਤੇ ਉਹ ਤੁਹਾਨੂੰ ਖਿੱਚ ਕੇ ਕਚਹਿਰੀਆਂ ਵਿੱਚ ਨਹੀਂ ਲੈ ਜਾਂਦੇ ਤੇ ਉਸ ਬਜ਼ੁਰਗ ਨਾਂ ਉੱਤੇ ਕੁਫਰ ਨਹੀਂ ਬਕਦੇ ਜਿਹੜਾ ਤੁਹਾਡੇ ਉੱਤੇ ਲੱਗਾ ਹੋਇਆ ਹੈ। ਤਦ ਵੀ ਜੇ ਪਾਕ ਕਿਤਾਬ ਦੀ ਗੱਲ ਦੇ ਸਬਬੋਂ ਬਾਦਸ਼ਾਹੀ ਸ਼ਰੀਅਤ ਨੂੰ ਪੂਰਾ ਕਰਦੇ ਹੋ, ਭਾਈ ਆਪਣੇ ਗਵਾਂਢੀ ਨੂੰ ਆਪਣੇ ਵਾਂਗਰ ਪਿਆਰ ਕਰ ਤੇ ਚੰਗਾ ਕਰਦੇ ਹੋ, ਪਰ ਜੇ ਤੁਸੀਂ ਰਹੀ ਕਰਦੇ ਹੋ ਤੇ ਗੁਨਾਹ ਕਰਦੇ ਹੋ ਤੇ ਸ਼ਰੀਅਤ ਤੁਹਾਨੂੰ ਕਸੂਰਵਾਰ ਬਣਾਉਂਦੀ ਹੈ, ਕਿਉਂ ਜੋ ਜਿਸ ਸਾਰੀ ਸ਼ਰੀਅਤ ਉੱਤੇ ਅਮਲ ਕੀਤਾ ਤੇ ਇੱਕ ਗੱਲੋਂ ਭੁੱਲ ਗਿਆ, ਉਹ ਸਾਰੀਆਂ ਗੱਲਾਂ ਦਾ ਕਸੂਰਵਾਰ ਬਣਿਆ। ਇਸ ਲਈ ਭਈ ਜਿਸ ਆਖਿਆ ਭਈ ਜ਼ਨਾ ਨਾ ਕਰ, ਉਸੇ ਹੀ ਆਖਿਆ ਤੂੰ ਖੂਨ ਨਾ ਕਰ, ਪਰ ਜੇ ਤੂੰ ਜ਼ਨਾ ਤੇ ਨਾ ਕੀਤਾ ਪਰ ਖੂਨ ਕੀਤਾ, ਤਦ ਵੀ ਤੂੰ ਸ਼ਰੀਅਤ ਦਾ ਕਸੂਰਵਾਰ ਬਣਿਆ। ਤੁਸੀਂ ਉਹਨਾਂ ਲੋਕਾਂ ਵਾਂਗਰ ਕਲਾਮ ਵੀ ਕਰੋ ਤੇ ਕੰਮ ਵੀ ਕਰੋ ਜਿਨ੍ਹਾਂ ਦੀ ਆਜ਼ਾਦੀ ਦੀ ਸ਼ਰੀਅਤ ਦੇ ਸਬਬੋਂ ਅਦਾਲਤ ਹੋਏਗੀ, ਕਿਉਂ ਜੋ ਜਿਸ ਰਹਿਮ ਨਹੀਂ ਕੀਤਾ ਉਹਦਾ ਨਿਆਂ ਰਹਿਮ ਬਿਨਾ ਹੋਏਗਾ। ਰਹਿਮ ਅਦਾਲਤ ਨੂੰ ਜਿੱਤ ਜਾਂਦਾ ਹੈ। ਆਮੀਨ।